Viewers, welcome back to News TV 84 ब्रेक तो बाद भी ऐसी सरदार जतिंदर सिंह जी ना डायरेक्टर ऑफ यूनाइटेड सिक्स ने अपने सवाल का सिलसिला शुरू कर दे हाँ जी जतिंदर सिंह जी पहला ਅਸੀਂ ਗੱਲਬਾਤ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਤੁਸੀਂ ਇਵੈਂਟ ਹੈਲਡ ਕੀਤਾ ਵਾ ਫਾਈਵ ਬੈਂਕੁਏਟ ਹਾਲ ਕੈਨ ਯੂ ਟੈਲ ਅਸ ਕਿ ਦਿਸ ਇਜ਼ ਦ ਫਰਸਟ ਇਵੈਂਟ ਦੈਟ ਯੂ ਗਾਇਜ਼ ਹੈਲਡ ਐਂਡ ਹਮੇਸ਼ਾ ਕਿਸ ਤਰ੍ਹਾਂ ਦਾ ਆਪਣੇ ਪੰਜਾਬੀਆਂ ਦਾ ਇਸ ਤੇ ਕਿਸ ਤਰ੍ਹਾਂ ਦਾ ਹੋਂਕਾ ਭਰਦੇ ਨੇ ਹੂ ਕਮਸ ਐਂਡ ਹਾਊ ਵਾਟਸ ਯੂਰ ਐਕਸਪੈਕਟੇਸ਼ਨ ਡੂ ਯੂ ਮੀਟ ਦ ਐਕਸਪੈਕਟੇਸ਼ਨ ਦੈਟ ਯੂ ਆਲਵੇਜ਼ ਹੈਵ Well, regarding the drug, detoxification program, this is the first event that we're doing right now. So far, we're getting very good response. Yeah. And again, we're still appealing to everybody. नहीं भी पता लग गया, please tell all your friends and families. Yeah. सारे उन्हें लाके आओ, ज़रूर पहुँचो. It's a very, very good cause. It is a cause that we cannot avoid. ਤੇ ਜੇ ਅਗਰ ਅਸੀਂ ਇਸ ਚੀਜ਼ ਨੂੰ ਠੱਲ ਨਾ ਪਾਈ ਇਸ ਪ੍ਰੋਬਲਮ ਨੂੰ ਮੈਂ ਨਹੀਂ ਕਹਿੰਦਾ ਕਿ ਅਸੀਂ ਕਰ ਲਾਂਗੇ ਇਕੱਲੇ ਐਵਰੀਬਡੀ ਹੈਜ਼ ਟੂ ਕਮ ਟੁਗੇਦਰ ਸਾਰੇ ਇਕੱਠਿਆਂ ਨੇ ਮਿਲ ਕੇ ਕੰਮ ਕਰਨਾ ਵੇ ਐਂਡ ਦੈਟਸ ਵਾਟ ਦ ਵਰਡ ਯੂਨਾਈਟਿਡ ਸਿੱਖਸ ਮੀਨ ਆਲ ਸਿੱਖਸ ਆਰ ਯੂਨਾਈਟਿਡ ਐਂਡ ਵਰਕਿੰਗ ਟੂਵਰਡਸ ਅ ਡਾਇਰੈਕਸ਼ਨ ਇਟ ਡਜ਼ਨਟ ਮੀਨ ਮੀ ਔਰ ਅ ਫਿਊ ਅਦਰ ਪੀਪਲ ਇਟਸ ਆਲ ਸਿੱਖ ਕੌਮ ਵਰਕਿੰਗ ਟੁਗੇਦਰ ਦੈਟਸ ਵਾਟ ਦ ਨੇਮ ਇਜ਼ ਆਲ ਅਬਾਊਟ ਆਲਸੋ ਅਗਰ ਅਸੀਂ ਨਹੀਂ ਕੀਤਾ ਤੇ ਵੀ ਵਿਲ ਨਾਟ ਹੋ ਸਕਦਾ Punjab will not produce any more Dara Singhs, any more Milkha Singhs, Harbhajan Singh cricketers. We're facing a big problem right now. We need to really think ਕਿ ਅਸੀਂ ਕੀ ਕਰ ਰਹੇ ਹਾਂ ਇਹ ਇੰਨੀ ਵੱਡੀ ਪ੍ਰੋਬਲਮ ਹੈ ਇਹਦੇ ਤੇ ਸੋਚਣ ਵਿਚਾਰਨ ਦਾ ਟਾਈਮ ਨਹੀਂ ਰਹਿ ਗਿਆ ਹੁਣ this has to be pulled an emergency break ਰੋਕਣਾ ਪੈਣਾ ਉਹਨੂੰ right away. It's that urgent. ਜੋ ਫਿਗਰਸ ਸੁਣਨ ਨੂੰ ਮਿਲਦੀਆਂ ਪਈਆਂ ਨਿਊਜ਼ ਅਰਾਊਂਡ ਤੋਂ ਐਵਰੀਵੇਅਰ ਇਟਸ ਵੈਰੀ ਵੈਰੀ ਸ਼ੌਕਿੰਗ ਐਂਡ ਜਿਨ੍ਹਾਂ ਨਾਲ ਬਾਈ ਦ ਵੇ ਤੁਸੀਂ ਹੁਣ ਗੱਲ ਕੀਤੀ ਸਪੋਰਟ ਕਿੱਦਾਂ ਮਿਲ ਰਹੀ ਹੈ ਵੀ ਗੈਟਿੰਗ ਅ ਲਾਟ ਆਫ ਕਾਲਸ ਫਰਮ ਪੀਪਲ ਜਿਨ੍ਹਾਂ ਨੂੰ ਇਹਦੇ ਬਾਰੇ ਗੱਲ ਕਰਨੇ ਜਾਂ ਪਤਾ ਲੱਗ ਰਿਹਾ ਹਾਂਜੀ ਹਰ ਬੰਦਾ ਆਪਣੀ ਕਿਤੇ ਨਾ ਕਿਤੇ ਆਪਣੀ ਸਟੋਰੀ ਵਿੱਚ ਜੋੜ ਰਿਹਾ ਕਹਿੰਦਾ ਮੇਰੀ ਫੈਮਿਲੀ ਦੇ ਵਿੱਚ ਮੇਰੇ ਫਲਾਣੇ ਬੰਦੇ ਦਾ ਮੇਰੇ ਉਹਦੇ ਘਰ ਦਾ ਉਸੇ ਬੰਦੇ ਦਾ ਉਹ ਵੀ ਡਰੱਗਸ ਫਸਿਆ ਉਹ ਫਲਾਣਾ ਬੱਚਾ ਫਸਿਆ ਕਿਤੇ ਨਾ ਕਿਤੇ ਹਰ ਬੰਦਾ ਇਸ ਚੀਜ਼ ਦੇ ਵਿੱਚ ਜੁੜਿਆ ਹੋਇਆ ਹੈ ਤੇ ਇਹ ਸਿਰਫ ਸਿੱਖਾਂ ਲਈ ਨਹੀਂ ਹੈਗਾ ਬਾਈ ਦ ਵੇ ਜੀ ਦਿਸ ਇਜ਼ ਫॉर ਪੰਜਾਬ ਦੇ ਸਿੱਖ ਵੀ ਰਹਿੰਦੇ ਨੇ ਹਿੰਦੂ ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਹਰ ਇੱਕ ਬੰਦਾ ਅਫੈਕਟਡ ਹੈ ਜੀ ਬਿਲਕੁਲ ਐਂਡ ਵੀ ਆਲ ਹੈਵ ਟੂ ਵਰਕ ਟੁਗੇਦਰ ਟੂ ਫਿਕਸ ਦਿਸ ਪ੍ਰੋਬਲਮ ਜੀ ਤੇ ਜਿਸ ਤਰ੍ਹਾਂ ਇਹ ਤੁਸੀਂ ਇਵੈਂਟ ਕਰ ਰਹੇ ਹੋ ਸਪੋਰਟਿੰਗ ਦਿਸ ਇਵੈਂਟ ਲਾਈਕ ਵੀ ਆਰ ਗੈਟਿੰਗ ਸਪੋਰਟ ਫਰੋਮ ਪੂਰੀ ਕਮਿਊਨਿਟੀ ਵੱਲੋਂ ਥੈਂਕ ਗॉड ਗੁਰਦੁਆਰਾ ਕਮੇਟੀਜ਼ ਸਿੱਖ ਕਲਚਰ ਸੁਸਾਇਟੀ ਸਾਡੇ ਗ੍ਰੈਂਡ ਸਪਾਂਸਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਬਾਬਾ ਮਾਝਾ ਗੁਰਦੁਆਰਾ ਸੰਤ ਸਾਗਰ ਗੁਰਦੁਆਰਾ ਪਲੇਨ ਵਿਊ ਗਲੈਂਕੋ ਹੇਕਸਵਿਲ ਹੋਰ ਵੀ ਹੈਗੇ ਨੇ ਨਿਊ ਜਰਸੀ ਦੀ ਸਾਈਡ 'ਤੇ ਵੀ ਐਂਡ ਆਈ ਡੋਂਟ ਨੋ ਦ ਨੇਮਸ ਐਂਡ ਆਈ ਡੋਂਟ ਵਾਂਟ ਟੂ ਡੂ ਇਨਜਸਟਿਸ ਵੀ ਵੁੱਡ ਲਾਈਕ ਟੂ ਥੈਂਕ ਐਵਰੀਬਡੀ ਸੋ ਮੈਂ ਅਗਰ ਪੂਰੇ ਦਾ ਨਾਂ ਨਹੀਂ ਵੀ ਲੈ ਰਿਹਾ ਉਸ ਤੋਂ ਇਲਾਵਾ everybody supporting us this now. Ji sir, drugs any ਵੱਡੀ problem ਹੈ lot of people the reason why they don't go to these hospitals or rehabilitation centers because they don't have money to pay for it. So this hospital where we are donating the money to the United States, is there going to be totally free program for these people or they have to pay somehow? It's as of right now it's totally free. Totally free because ਜੇ ਕੋਈ donation ਦੇਣਾ ਚਾਹੁੰਦਾ most welcome. Obviously funds are always needed. Right. So as of right now, it's no charge, and it's 24/7 by the way. 24 घंटे खुला hospital right now. जी, and hospital तुसी कदों खोलन दी date रखी है like? Hospital चल रहा है, शुरू हो गया. It's working right now. As of right now that we as of right now, it's working right now. जी, ते हुन थारे किन्ने के उत्थे लोग ने जो थारे को इलाज We have facility ਦੇ ਵਿੱਚ we have accommodation for 26 beds. Yeah. And we have 3 doctors on duty. 3 doctors. Yeah, and it's up and running. Yeah, the reason why I'm asking you this because Punjab Sarkar ne bhi bahut sare idane programs leke aane se as I mentioned before earlier but the thing is ਉਹਨਾਂ ਨੇ ਕਾਫੀ ਸਾਰੇ ਬੱਚਿਆਂ ਨੂੰ ਨਾ ਡਰੱਗਸ ਤੋਂ ਹਟਾ ਕੇ ਦਵਾਈਆਂ ਦੇ ਪਿੱਛੇ ਲਗਾ ਦਿੱਤਾ ਹੈ ਤਾਂ ਦਵਾਈਆਂ ਦੇ ਸਟੋਰ ਖੋਲ੍ਹ ਦਿੱਤੇ ਐਂਡ ਪੀਪਲ ਆਰ ਗੈਟਿੰਗ ਫਰਮ ਵਨ ਐਡਿਕਸ਼ਨ ਇੱਕ ਐਡਿਕਸ਼ਨ ਛੱਡ ਕੇ ਦੂਸਰੀ ਐਡਿਕਸ਼ਨ ਤੇ ਲੱਗ ਜਾਂਦੇ ਨੇ ਸੋ ਦੈਟਸ ਅ ਰੀਅਲੀ ਸੈਡ ਸਟੋਰੀ yeah and I think Punjab government should also jump into these programs I'm sure they are too because ਇਹ ਇਕੱਲੇ ਬੰਦੇ ਦਾ ਨਹੀਂ ਕਰ ਸਕਦਾ this has to be done on a mass level to stop this and to fix this problem Punjab government should get involved with these kind of programs ਜਾਂ ਹੋਰ ਵੀ ਕੁਝ ਸੰਸਥਾ ਕਰ ਰਹੀਆਂ and we always appreciate it so like right now as of today nobody is helping you not even Punjab government or any Punjab ਦੀ ਕੋਈ ਹੋਰ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਇਸ ਵੇਲੇ no
ਜੀ ਤੇ ਵੀਰ ਜੀ ਲਾਈਕ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਬੱਚੇ ਲਾਈਕ ਹਾਊ ਮੈਨੀ ਏਜਸ ਲਾਈਕ ਕਿਸ ਏਜ ਦੇ ਬੱਚਿਆਂ ਨੂੰ ਡਰੱਗਸ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਇਸ ਵੇਲੇ ਜੋ ਮੈਨੂੰ ਫਿਗਰਸ ਨੇ ਜੋ ਮੈਂ ਸੁਣਿਆ between all the news channels and print media ਜਿਹੜੇ newspaper ਆਉਂਦੇ ਰਹਿੰਦੇ ਆ 14 years and above 14 years teenagers so you can imagine ਕਿੱਥੇ ਕਿੱਥੇ ਜਾ ਰਹੀ ਹੈ it's going pretty far. It's pretty far because thing is we never realized it till like I started talking to, as I told you earlier, Shashikan DGP, Shashikan ex DGP sige prisons de, and then he told us ki kis tarah like even 9 years old people bache are committing suicide because they're not getting a proper drugs into their system. And even though they go to these rehabilitation centers, they cure them for only for certain time. And after that, month after 2 months, they go back to the same situation. It's follow-up. Remember, मैं क्या सीखा follow-up. Follow-up is very, very important. After that, what happens to the person who's out of this detoxification program? उस तो बाद की करना? We can't just let them go. Okay, thank you. You're done. We need to make sure उन्होंने life एक straight path पे तुर पई है. Job placement, recreation. किसी तरीके नाल education. ਕਿਸੇ ਪਾਸੇ ਦਿਮਾਗ ਬਿਜ਼ੀ ਹੋ ਗਿਆ ਇੱਕ ਡਾਇਰੈਕਸ਼ਨ 'ਚ ਬੰਦਾ ਤੁਰ ਪਿਆ ਆਪਣਾ ਕਰੀਅਰ ਬਣਾਉਣ ਨੂੰ ਤੁਰ ਪਿਆ we need to focus on these things. Not only follow up, I think it's a better idea to find out like why did they even start at the first place, because some of them ਜਿਸ ਤਰ੍ਹਾਂ ਜਾਣਦੇ ਕਿ ਪੰਜਾਬ ਦੇ ਵਿੱਚ ਜੌਬਸ ਦੀਆਂ ਪ੍ਰੋਬਲਮਸ ਨੇ ਬਹੁਤ ਸਾਰੇ ਸਾਡੇ ਸਿੱਖ ਵੀਰ ਜਿਹੜੇ ਨੇ ਜਾਂ ਸਾਡੇ ਪੰਜਾਬੀ ਵੀਰ ਨੇ ਪੜ੍ਹੇ ਲਿਖੇ ਨੇ like they have masters, they MBA ਕੀਤੀਆਂ ਹੋਈਆਂ ਪਰ like when they go to market there's nothing available and they have to support their family. And then I think this is the way they try to get rid of the problems from their head. People look for quick solutions always. Not just Punjab, anywhere in the world. इसलिए प्रॉब्लम बड़ी सारी होती ਬੰਦਾ ਕੁਇਕ ਸੋਲੂਸ਼ਨ ਲੱਭਦਾ ਤੇ ਇਹੋ ਜਿਹੇ ਟਾਈਮ ਦੇ ਉੱਤੇ ਤੁਹਾਡਾ ਪੀਅਰ ਪ੍ਰੈਸ਼ਰ ਜਿਹੜਾ ਤੁਹਾਨੂੰ ਬ੍ਰੇਕ ਕਰ ਦਿੰਦਾ ਹਾਂਜੀ ਸੋ ਤੁਹਾਡੀ ਸੰਗਤ ਜਿਹੜੀ ਹੈ ਕੰਪਨੀ ਜਿਹੜੀ ਹੈ that needs to be monitored. ਤੁਸੀਂ ਕਿਹਦੇ ਨਾਲ ਐਸੋਸੀਏਟ ਕਰ ਰਹੇ ਹੋ ਕਿਹਦੇ ਨਾਲ ਘੁੰਮ ਫਿਰ ਰਹੇ ਹੋ ਉਹ ਤੁਹਾਡੇ ਜਿਹੜੇ ਫਰੈਂਡਸ ਹੈਗੇ ਨੇ ਉਹ ਟਰੂ ਫਰੈਂਡਸ ਨੇ ਕਿ ਟੈਂਪਰੇਰੀ ਫਰੈਂਡਸ ਨੇ ਇਹ ਡਿਸੀਜਨ ਜਿਹੜਾ ਹਰ ਬੰਦਾ ਆਪਣੇ ਹਿਸਾਬ ਨਾਲ ਲੈਣਾ ਚਾਹੀਦਾ ਮੇਰੀ ਲਾਈਫ ਦੇ ਵਿੱਚ ਆਈ ਗਰੂ ਅਪ ਹੀਅਰ ਇਨ ਯੂਨਾਈਟਿਡ ਸਟੇਟਸ ਮੈਨੂੰ ਅੱਜ ਤੱਕ ਕਿਸੇ ਅਮਰੀਕਨ ਨੇ ਨਹੀਂ ਕਿਹਾ ਕਿ ਬਈ ਤੁਸੀਂ ਸ਼ਰਾਬ ਪੀ ਲਓ ਤੇ ਜਾਂ ਡਰੱਗਸ ਲੈ ਲਓ ਜਾਂ ਕੇਸ ਕਟਾ ਲਓ ਜੇ ਮੈਨੂੰ ਕਿਸੇ ਨੇ ਕਿਹਾ ਤੇ ਆਪਣੇ ਬੰਦੇ ਨੇ ਕਿਹਾ ਟੋਟਲ ਉਹ ਕਹਿੰਦੇ ਸੀ ਸ਼ਰਾਬ ਪੀ ਲੈ ਯਾਰ ਇੱਕ ਘੁੱਟ ਲਾ ਲੈ ਯਾਰ ਆਮ ਲਾਈਕ ਨੋ ਥੈਂਕ ਯੂ ਆਪਣੇ ਬੰਦੇ ਦੇ ਵੱਲੋਂ ਹੋਇਆ ਸੋ ਇਟਸ ਵੈਰੀ ਇੰਪੋਰਟੈਂਟ ਗੁਰੂ ਮਹਾਰਾਜ ਕਹਿੰਦੇ ਨੇ ਸੰਗਤ it comes back to sangat and sangat and reading Gurbani very very important part. And also not only peer pressure, sometimes ਸਾਡੇ parents ਕੋ ਵੀ ਪੰਜਾਬ ਦੇ ਜਿਹੜੇ parents ਹੁੰਦੇ ਨੇ ਆਪਣੇ ਕੰਮਾਂ 'ਚ busy ਹੁੰਦੇ they will never get chance to talk to their America ਦੇ ਵਿੱਚ ਅਸੀਂ ਸਕੂਲ ਜਾਂਦੇ ਸਾਡੇ parents ਪੁੱਛਦੇ how was your school, how was your day, this and that, but ਪੰਜਾਬ ਦੇ ਵਿੱਚ I don't think ਇਸ ਤਰ੍ਹਾਂ ਦਾ ਰਿਵਾਜ਼ ਹੈ ਜਾਂ ਇਸ ਤਰ੍ਹਾਂ ਦਾ ਗੱਲਾਂ ਬਾਤਾਂ ਆਪਣੇ parents ਆਪਣੇ ਬੱਚਿਆਂ ਦੇ ਨਾਲ ਖੁੱਲ੍ਹ ਕੇ ਕਰ ਪਾਉਂਦੇ ਨੇ maybe that's the reason another reason ਕਿ ਜਿਹੜੇ ਬੱਚੇ ਨੇ parents ਤੋਂ ਦੂਰ ਹੁੰਦੇ ਨੇ ਔਰ ਆਪਣੇ friends ਦੇ ਨਾਲ ਜ਼ਿਆਦਾ ਨਜ਼ਦੀਕ ਹੋ ਜਾਂਦੇ ਨੇ ਇਸ ਤਰ੍ਹਾਂ ਦੀ and I think ਜਿਹੜਾ ਸਾਡਾ ਮੀਡੀਆ ਇਸ ਵੇਲੇ is playing a very big role right now. ਤੁਸੀਂ ਆਪਣੇ ਵੀਡੀਓਜ਼ ਦੇਖ ਲਓ ਜਿੰਨੇ ਚੈਨਲਾਂ ਤੇ ਪੰਜਾਬੀ ਗਾਣੇ ਚੱਲਦੇ ਪਏ ਨੇ ਵੀਡੀਓਜ਼ ਚੱਲਦੇ ਪਏ ਨੇ ਹਾਂਜੀ none of them are videos ਕਿ ਜਿੱਥੋਂ ਤੁਹਾਨੂੰ ਕੁਝ ਗੁੱਡ ਸੇਧ ਮਿਲ ਸਕੇ ਜੀ there's always something drugs or liquor involved in it. It's like a programming ਸੋਚਿਆ ਜਾਏ. I always look at it. And my kids look at it also and they're like dad ਅਸੀਂ ਕੀ ਦੇਖ ਰਹੇ ਹਾਂ we're just seeing people ਸ਼ਰਾਬ ਦੀ ਬੋਤਲਾਂ ਹੱਥ 'ਚ we're seeing nice cars and we're seeing girls and this is we're thinking this is all Western culture is all about which is not true. ਇੱਥੇ we meet Western American people, they're very spiritual, very humble people, very nice people and but ਉਹ ਜਿਹੜਾ ਸਾਡਾ ਮੀਡੀਆ ਬਾਰ-ਬਾਰ ਉਹਨੂੰ ਹਿੱਟ ਕਰੀ ਜਾ ਰਿਹਾ ਹੈ and again it's advertising campaign I remember ਬਚਪਨ 'ਚ ਮੈਨੂੰ ਕਿਸੇ ਨੇ ਪੁੱਛਿਆ ਬਰਸ਼ ਕਰਨ ਲਈ ਤੂੰ ਕੀ ਯੂਜ਼ ਕਰਦਾ ਮੈਂ ਕਿਹਾ Colgate. He said not Colgate, toothpaste, but ਸਾਨੂੰ ਪ੍ਰੋਗਰਾਮ ਕਰ ਦਿੱਤਾ ਗਿਆ ਸੀਗਾ ਕਿ we just said Colgate. It's repetition basically. So I mean we need to somebody has to work on the media part also and come up with these inspirational videos which are sending out good positive messages.
ਜੀ ਜੀ ਆਈ ਥਿੰਕ ਇਟਸ ਅ ਵੈਰੀ ਗੁੱਡ ਆਈਡੀਆ ਕਿ ਜਿਹੜਾ ਰੀਹੈਬਿਟੇਸ਼ਨ ਸੈਂਟਰਸ ਨੇ ਇਸ 'ਤੇ ਤੁਸੀਂ ਹੁਣ ਜਿਹੜੀ ਜਨਰੇਸ਼ਨ ਆਲਰੇਡੀ ਡਰੱਗਸ ਦੇ ਵਿੱਚ ਹੈ ਇਸ ਨੂੰ ਤੁਸੀਂ ਸੁਧਾਰੋਗੇ ਐਂਡ ਦੈਨ ਯੂ ਕੈਨ ਪੁੱਟ them into the right path and I think the mother and child program is really good to teach the mothers how to take care of their kids for the future purposes like future generation ਦੇ ਲਈ so I think it's a very good path I think we are working on and I would definitely tell ਕਿ ਸਾਡੇ ਜਿਹੜੇ viewers ਦਰਸ਼ਕ ਸਾਡੇ ਨੇ ਹੈ ਕਿ ਇਸ ਕੋਜ਼ ਨੂੰ ਜ਼ਰੂਰ ਸਪੋਰਟ ਕਰੋ if you cannot go into these three ਤੁਸੀਂ ਇਹਨਾਂ ਤਿੰਨ ਸਟੇਟਾਂ ਦੇ ਵਿੱਚ ਨਹੀਂ ਜਾ ਸਕਦੇ ਕੈਲੀਫੋਰਨੀਆ DC ਜਾਂ ਨਿਊਯਾਰਕ ਦੇ ਵਿੱਚ ਨਹੀਂ ਜਾ ਸਕਦੇ somehow somewhere you could still support them you could go on their website United 6 ਦੀ ਵੈਬਸਾਈਟ ਤੇ ਜਾ ਕੇ ਤੁਸੀਂ not only ticket buy ਕਰ ਸਕਦੇ you could also fund somehow here and there because ਅਗਰ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਹੈ we gotta help them ਅਸੀਂ ਕਦੀ ਇਸ ਤਰ੍ਹਾਂ ਨਹੀਂ ਸੋਚ ਸਕਦੇ ਕਿ you know what ਸਾਡੇ ਕਿਹੜਾ ਬੱਚਿਆਂ ਨੂੰ ਕੁਝ ਹੋਇਆ ਸਾਨੂੰ ਤਾਂ ਕੁਝ ਲੈਣਾ ਦੇਣਾ ਨਹੀਂ ਹੈਗਾ ਪਰ ਜਿਹੜੀ ਇਹ ਅੱਗ ਵਾ ਅੱਜ ਕਿਸੇ ਦੇ ਘਰ ਲੱਗੀ ਹੋਈ somehow is gonna come toward your house too so we have to stop this one somewhere at somebody's house ਸਾਨੂੰ ਹੈਲਪ ਕਰਨੀ ਚਾਹੀਦੀ ਹੈ ਆਪਣੇ ਪੰਜਾਬੀਆਂ ਭੈਣਾਂ ਭਰਾਵਾਂ ਦੀ ਬਹੁਤ ਸਾਰੇ ਇੱਦਾਂ ਸਾਡੇ ਘਰ ਨੇ ਜਿਨ੍ਹਾਂ ਦੇ ਮਾਂ-ਬਾਪਾਂ ਨੂੰ ਖਾਣ ਪੀਣ ਦੇ ਪੈਸੇ ਨਹੀਂ ਹੈਗੇ ਬਿਕੋਜ਼ ਦੇ ਬੱਚੇ ਜ਼ਮੀਨਾਂ ਵੇਚ ਕੇ ਡਰੱਗਸ ਦੇ ਖਾ ਰਹੇ ਨੇ ਪੀ ਰਹੇ ਨੇ it's really sad what we see in the news like a 9 years old committing suicide and because of these drugs there are so many rape cases are happening as well that's another biggest problem that we are facing in Punjab right now ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੋਰ ਬੜੀ ਪ੍ਰੋਬਲਮਸ ਨਿਕਲ ਆਉਂਦੀਆਂ ਨੇ जी बहुत सारी people have nowhere to go and people are frustrated people cannot no think help properly you know कोई direction नहीं मिल रही है कोई help नहीं मिल रही है so people do things that whatever comes in their mind comes in their head and so ਤੁਸੀਂ ਇੱਕ ਪੁਆਇੰਟ ਬੜਾ ਅੱਛਾ ਬੋਲਿਆ ਕਿ ਜਿਹੜੀ ਇਮੇਜਿਨ ਕਰੋ ਅਪਾਰਟਮੈਂਟ ਬਿਲਡਿੰਗ ਆ ਰਾਈਟ ਟਾਊਨ ਹਾਊਸਿਸ ਬਣੇ ਨਾਲ ਦੇ ਨਾਲ ਘਰ ਬਣੇ ਨੇ ਇੱਕ ਘਰ ਨੂੰ ਅੱਗ ਲੱਗੀ ਹੈ ਅਸੀਂ ਸੋਚ ਰਹੇ ਹਾਂ ਕਿ ਵੀ ਉਸ ਘਰ ਨੂੰ ਲੱਗੀ ਹੈ ਨੋ ਉਹ ਅਸੀਂ ਸ਼ੇਅਰ ਕਰ ਰਹੇ ਹਾਂ ਉਹ ਸ਼ੇਅਰ ਕਰ ਰਹੇ ਹਾਂ ਉਹ ਅੱਗ ਨੇ ਅੱਗੇ ਵਧਦੇ ਸਾਡੇ ਘਰ ਵੀ ਆ ਜਾਣਾ ਬਿਲਕੁਲ and if you are in New York City if you're in tri-state area definitely try to come to 5 Star Banquet Hall it's located in Long Island City the parking is available the tickets are available for you guys please come and support this good cause and we just ਤੁਸੀਂ ਪਹਿਲੀ ਵਾਰ TV84 ਦੇ ਦਰਸ਼ਕਾਂ ਦੇ ਰੂਬਰੂ ਹੋਏ ਚਾਹਾਂਗੇ ਤੁਸੀਂ TV84 ਦੇ ਦਰਸ਼ਕਾਂ ਨੂੰ ਅੱਜ ਸੁਨੇਹਾ ਜਾਂ ਕੋਈ ਪ੍ਰੋਪਰ ਮੈਸੇਜ ਵੀ ਜ਼ਰੂਰ ਦਿਓ I'm not such a good speaker but I would like to ਇਨਵਾਈਟ ਆਲ ਸਾਰੇ ਦਰਸ਼ਕਾਂ ਨੂੰ ਜ਼ਰੂਰ ਉਸ ਪ੍ਰੋਗਰਾਮ ਤੇ ਪਹੁੰਚੋ ਨਹੀਂ ਪਹੁੰਚ ਸਕਦੇ ਤੇ ਤੁਸੀਂ ਪਲੀਜ਼ ਆਨਲਾਈਨ ਵੈਬਸਾਈਟ ਤੇ ਜਾ ਕੇ ਡੋਨੇਟ ਕਰੋ ਜਾਂ ਹੋਰ ਵੀ ਸਾਈਨ ਅਪ ਐਜ਼ ਅ ਵੋਲੰਟੀਅਰ ਆਈ ਵੁੱਡ ਸੇ ਟਾਈਮ ਟੂ ਟਾਈਮ ਸਾਨੂੰ ਵਰਲਡ ਵਾਈਡ ਲੋੜ ਪੈਂਦੀ ਰਹਿੰਦੀ ਹੈ ਕਿਤੇ ਵੀ ਸੋ ਵੀ ਆਲਵੇਜ਼ ਨੀਡ ਵੋਲੰਟੀਅਰਸ ਸੋ ਸਾਡਾ ਆਈ ਵੁੱਡ ਸੇ ਟੂ ਥਿੰਗਸ ਵੋਲੰਟੀਅਰ ਐਂਡ ਡੋਨੇਟ ਐਂਡ United 6 is not a private organization ਕਿਸੇ ਦੀ ਓਨ ਨਹੀਂ ਕਰਦਾ ਕੋਈ this is organization of the 6 to serve humanity working you know ਸਾਡਾ ਮੇਨ ਫੋਕਸ ਜਿਹੜਾ ਸ਼ੁਰੂ ਹੋਇਆ ਸੀਗਾ ਭਾਈ ਕਨਈਆ ਜੀ ਦੇ ਪ੍ਰਿੰਸੀਪਲ ਸੇ ਸ਼ੁਰੂ ਹੋਇਆ ਸੀਗਾ to serve the humanity regardless of who that person is ਕਿਹੜੀ ਕੰਟਰੀ ਹੈ ਕਿਹੜੇ ਲੋਕ ਨੇ ਕੋਈ ਫਰਕ ਨਹੀਂ ਪੈਂਦਾ ਸਾਨੂੰ ਜੀ ਐਜ਼ ਆਈ ਸੈਡ ਕਿ ਜਨਰਲ ਐਡਮਿਸ਼ਨ ਸਿਰਫ $100 ਦਾ ਐਸੀ ਜਿਵੇਂ ਕਿਸੇ ਰੈਸਟੋਰੈਂਟ ਵੀ ਜਾਣਾ ਹੋਵੇ ਆਪਣੇ ਫਰੈਂਡਸ ਨਾਲ we spend more than $150 just for lunch and dinner with this one you get to see a Bollywood star a singer Vabi Shergill plus you have a dinner with your family and plus you will learn so much from this event so we request everybody a humble request of everybody bring families with you bring family bring ਬੱਚੇ ਲੈ ਕੇ ਆਉਣ ਨਾਲ ਤੁਸੀਂ definitely yeah bring kids bring ਕੋਈ ਅਫੋਰਡ ਨਹੀਂ ਵੀ ਕਰ ਸਕਦਾ ਪੇ ਕਰਨਾ so please welcome most welcome it's just be there ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਹੈ ਇਸ ਇਵੈਂਟ ਦੇ ਉੱਤੇ and plus they'll learn something they'll learn something how to help your own community and ਦਰਸ਼ਕੋ ਇਸ ਦੇ ਨਾਲ ਹੀ ਹੁਣ ਕਿਉਂਕਿ ਸਾਡਾ ਵੀਰ ਜੀ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਸਮੇਂ ਹੋਰ ਮੁੱਦਿਆਂ ਦੇ ਉੱਪਰ ਹੋਰ ਟਾਪਿਕਸ ਦੇ ਉੱਪਰ ਅਸੀਂ ਤੁਹਾਨੂੰ TV84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਆ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ